ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸੇਗਾ ਜੀ। ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਜੀ ਪ੍ਰਵੀਨ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ, ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 11 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 468 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਆ ਟੋਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨਹੋਜ਼ੇ ਤੇ ਗੁਰਪਾਲ ਸਿੰਘ ਸੈਨਹੋਜ਼ੇ। ਇਹਦੇ ਨਾਲ ਹੀ ਸਰਬਜੀਤ ਸਿੰਘ ਤੇ ਉਹਦਾ ਪਰਿਵਾਰ ਸੈਨਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸੁਪਰੀਮ ਕੋਰਟ ਤੋਂ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਹਿੰਦੇ ਅਫਸਰਸ਼ਾਹੀ ਨੂੰ ਵੀ ਆਇਆ ਸੁੱਖ ਦਾ ਸਾਹ ਜੀ। ਜੀ ਬਿਲਕੁਲ, ਇਹ ਰੇੜਕਾ ਚੱਲਦਾ ਪਿਆ ਸੀ। ਆਪਾਂ ਨੂੰ ਸਭਨਾਂ ਨੂੰ ਪਤਾ ਹੈ ਕਿ ਰਾਜਪਾਲ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਇਹ ਇਦਾਂ ਲੜਦੇ ਪਏ ਸੀਗੇ, ਇਦਾਂ ਝਗੜਦੇ ਪਏ ਸੀਗੇ ਕਿ ਜਿਵੇਂ ਪਿੰਡ ਦੇ ਵਿੱਚ ਦੋ ਕਪੱਤੇ ਬੰਦਿਆਂ ਦੀ ਕਦੇ ਗੱਲ ਨਹੀਂ ਆਉਂਦੀ। ਉਸ ਤੋਂ ਬਾਅਦ ਫਿਰ ਮਾਮਲਾ ਚੱਲ ਗਿਆ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਜਿਹੜੀਆਂ ਗੱਲਾਂ ਉੱਥੇ ਕਹੀਆਂ ਨੇ, ਦੇਖੋ ਗੱਲ ਤੇ ਇਹ ਆ ਕਿ ਇੱਕ ਤੇ ਚੀਜ਼ ਹੈਗੀ ਆ ਕਿ ਸਿਲੈਕਟਿਵ ਚੀਜ਼ਾਂ ਜਿਹੜਾ ਨਾ ਉਹ ਮੀਡੀਆ ਇੱਥੇ ਪੇਸ਼ ਕਰ ਦਿੰਦਾ ਤਾਂ ਕਿ ਸੱਤਾਧਾਰੀਆਂ ਨੂੰ ਉਸ ਦਾ ਲਾਭ ਮਿਲ ਸਕੇ। ਰਾਜਪਾਲ ਨੂੰ ਬਹੁਤ ਬੁਰੀ ਤਰ੍ਹਾਂ ਝਿੜਕਿਆ ਇੱਕ ਤਰ੍ਹਾਂ ਨਾਲ ਸੁਪਰੀਮ ਕੋਰਟ ਨੇ। ਹਾਲਾਂਕਿ ਬਹੁਤ ਵੱਡੀ ਪਦਵੀ ਹੁੰਦੀ ਹੈ ਝਿੜਕਣ ਦਾ ਮਤਲਬ ਕਿ ਕਿਸੇ ਨੂੰ ਜਦੋਂ ਫਰਜ਼ ਯਾਦ ਕਰਵਾਏ ਜਾਂਦੇ ਆ, ਕਿਸੇ ਦੇ ਅਧਿਕਾਰ ਜਦੋਂ ਕਿਸੇ ਨੂੰ ਯਾਦ ਕਰਵਾਏ ਜਾਂਦੇ ਆ, ਤੇ ਜਦੋਂ ਕਿਸੇ ਦਾ ਵਿਵੇਕ ਜਿਹੜਾ ਹੈ ਨਾ ਉਹ ਕਿਸੇ ਨੂੰ ਯਾਦ ਕਰਵਾਇਆ ਜਾਂਦਾ ਕਿ ਤੁਹਾਡਾ ਵਿਵੇਕ ਕਿਹੋ ਜਿਹਾ ਹੋਣਾ ਚਾਹੀਦਾ, ਤਾਂ ਆਪਾਂ ਕਹਿ ਸਕਦੇ ਹਾਂ ਕਿ ਉਸ ਟਾਈਮ ਸੁਪਰੀਮ ਕੋਰਟ ਕਿਸੇ ਨੂੰ ਝਾੜ ਹੀ ਪਾ ਰਿਹਾ ਜਦੋਂ ਇਹ ਸਾਰੀਆਂ ਚੀਜ਼ਾਂ ਕਹਿੰਦਾ ਹੈ ਕਿ ਤੁਸੀਂ ਅੱਗ ਨਾਲ ਖੇਡ ਰਹੇ ਹੋ। ਇਹ ਇੱਕ ਬਹੁਤ ਵੱਡੀ ਟਿੱਪਣੀ ਹੈ। ਤੇ ਇਸ ਤੋਂ ਬਾਅਦ ਜੇ ਆਪਾਂ ਵੇਖੀਏ ਤਾਂ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਤੁਹਾਡੇ ਕੋਲ ਅਧਿਕਾਰ ਸ਼ਕਤੀ ਕਿਹੜੀ ਆ, ਕਿਹੜੀ ਤਾਕਤ ਆ ਜਿਹਦੇ ਬਿਹਾਫ ਤੇ ਤੁਸੀਂ ਕਿਸੇ ਸੈਸ਼ਨ ਨੂੰ ਇਲੀਗਲ ਕਰਾਰ ਦੇ ਰਹੇ ਹੋ ਜਾਂ ਗੈਰ ਸੰਵਿਧਾਨਕ ਕਰਾਰ ਦੇ ਰਹੇ ਹੋ। ਅੱਛਾ, ਜਦੋਂ ਇਹ ਸਾਰੀਆਂ ਗੱਲਾਂ ਕਹੀਆਂ ਤਾਂ ਫਿਰ ਨਾਲ ਸੂਬਾ ਸਰਕਾਰ ਨੂੰ ਵੀ ਕਿਹਾ ਕਿ ਭਾਈ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ, 3 ਸੈਸ਼ਨ ਤੁਹਾਨੂੰ ਸਾਲ ਦੇ ਬੁਲਾਉਣੇ ਜ਼ਰੂਰੀ ਨਹੀਂ, ਆਪਣੇ ਨਿਯਮ ਪੜ੍ਹੋ। ਪਰ ਤੁਸੀਂ ਕੀ ਕੀਤਾ ਕਿ ਬਜਟ ਵਾਲਾ ਲਿਆ ਜੂਨ ਚ ਵਧਾ ਕੇ, ਤੇ ਜੂਨ ਤੋਂ ਬਾਅਦ ਤੁਸੀਂ ਅੱਛਾ ਚਲੋ 6 ਮਹੀਨੇ ਦੇ ਅੰਦਰ ਅੰਦਰ ਤੁਸੀਂ ਕੋਈ ਸੈਸ਼ਨ ਜਿੰਨੀ ਵਾਰੀ ਮਰਜ਼ੀ ਬੁਲਾ ਲਓ। ਜੇ ਤੁਸੀਂ ਪੱਕੇ ਤੌਰ ਤੇ ਨਹੀਂ ਠਾਇਆ, ਉਹਦੇ ਬਾਰੇ ਆਪਾਂ ਵਿਸਥਾਰ ਸਹਿਤ ਤਫਸੀਲ ਦੇ ਨਾਲ ਗੱਲਬਾਤ ਕਰ ਚੁੱਕੇ ਹਾਂ ਸਦਨ ਦੇ ਰੂਲਾਂ ਦੇ ਨਾਲ। ਜੋ ਦੂਜੀ ਗੱਲ ਹੈ ਉਹ ਕਹਿੰਦੇ ਕਿ 7ਵੇਂ ਮਹੀਨੇ ਚ ਤੁਸੀਂ ਲੈ ਜਾਂਦੇ ਹੋ ਤੇ ਫਿਰ ਤੁਸੀਂ ਦੱਸੋ ਕਿ ਮੌਨਸੂਨ ਸੈਸ਼ਨ ਕਿੱਧਰ ਗਿਆ, ਤਾਂ ਤੁਸੀਂ ਵਿੰਟਰ ਚ ਬਾਹਰ ਮਤਲਬ ਦੋਏ ਚੀਜ਼ਾਂ ਤੇ ਬੈਲੈਂਸ ਰੱਖ ਕੇ ਹੀ ਰਿਪੋਰਟਿੰਗ ਕਰਨ ਦੀ ਜ਼ਰੂਰਤ ਹੈ ਕਿ ਫਰਜ਼ ਉਹਨਾਂ ਨੂੰ ਵੀ ਯਾਦ ਕਰਵਾਏ ਗਏ ਆ, ਕੁਝ ਗੱਲਾਂ ਇਹਨਾਂ ਨੂੰ ਵੀ ਅਹਿਸਾਸ ਕਰਵਾਈਆਂ ਗਈਆਂ। ਇਹ ਪਹਿਲੇ ਦਿਨ ਦੀ ਸੁਣਵਾਈ ਚ ਵੀ ਸੀ, ਦੂਜੇ ਦਿਨ ਦੀ ਸੁਣਵਾਈ ਚ ਵੀ ਸੀ, ਪਰ ਵੱਡੀ ਜਿੱਤ ਆਮ ਆਦਮੀ ਪਾਰਟੀ ਦੀ ਇਹ ਹੋਈ ਕਿ ਜੋ ਸੈਸ਼ਨ ਐਲਾਨੀਆ ਕਹਿ ਰਹੇ ਸੀ ਪ੍ਰੋਹਿਤ ਸਾਹਿਬ ਕਿ ਇਹ ਗੈਰ ਸੰਵਿਧਾਨਕ ਹੈ, ਉਸਨੂੰ ਜਾਇਜ਼ ਕਰਾਰ ਦੇ ਦਿੱਤਾ। ਉਸਦੀ ਜਦੋਂ ਜਾਇਜ਼ਤਾ ਬਹਾਲ ਹੋ ਗਈ ਤੇ ਇਹਦਾ ਮਤਲਬ ਕਿ ਜਿੱਤ ਉਹਨਾਂ ਦੀ। ਅੱਛਾ, ਹੁਣ ਇਹਨੂੰ ਪੇਸ਼ ਕਿਸ ਤਰ੍ਹਾਂ ਕਰਨਾ ਹੈ ਉਹ ਚਲੋ ਮੀਡੀਆ ਦਾ ਆਪਣਾ ਪਾਰਟ ਹੈ, ਪਰੰਤੂ ਜੇ ਆਪਾਂ ਰਾਜਪਾਲ ਤੇ ਮੁੱਖ ਮੰਤਰੀ ਦੇ ਰੇੜਕੇ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੁਝ ਚੀਜ਼ਾਂ ਪ੍ਰਭਾਵਿਤ ਹੋ ਰਹੀਆਂ ਸਨ। ਹੁਣ ਬਿਊਰੋਕ੍ਰੇਸੀ ਸੋਚ ਰਹੀ ਹੈ ਕਿ ਸ਼ਾਇਦ, ਕਿਉਂਕਿ ਦੇਖੋ ਸੁਪਰੀਮ ਕੋਰਟ ਬੜੀ ਵੱਡੀ, ਵੈਸੇ ਤੇ ਜਿਹੜੇ RSS ਵਾਲੇ ਆ, ਭਾਜਪਾ ਵਾਲੇ ਆ, ਇਹ ਤੁਹਾਨੂੰ ਪਤਾ ਹੀ ਆ, ਇਹ ਕਾਨੂੰਨ ਜਿਹੜਾ ਹੈ ਨਾ ਸੰਵਿਧਾਨ, ਉਹ ਬਸ ਕਹਿ ਲਓ ਨਾ ਆਪਦੇ ਹਿਸਾਬ ਕਿਤਾਬ ਨਾਲ ਹੀ ਚੱਲਦੇ। ਉਹ ਵੀ ਆਪਦੀ ਜਗ੍ਹਾ ਤੇ ਪਿਆ ਰਹਿੰਦਾ ਹੈ, ਆਪਦੀ ਜਗ੍ਹਾ ਤੇ ਸਾਰਾ ਕੁਝ ਕਰਦੇ ਰਹਿੰਦੇ। ਗੱਲ ਇਹ ਆ ਕਿ ਇਹ ਪੰਜਾਬ ਲੋਕ ਸੇਵਾ ਕਮਿਸ਼ਨ ਦਾ ਚੇਅਰਮੈਨ ਨਾ ਹੋਣ ਕਰਕੇ ਵੇਖ ਲਓ, ਤੁਸੀਂ ਹਿਸਾਬ ਲਾ ਲਓ ਕਿ ਕੱਲ ਇਹਨਾਂ ਨੇ ਨੋਟਿਸ ਜਾਰੀ ਕਰਕੇ ਇਲੈਕਟ੍ਰੀਕਲ ਅਸਿਸਟੈਂਟ ਇੰਸਪੈਕਟਰਾਂ ਦੀ ਭਰਤੀ ਦੀ ਪ੍ਰਕਿਰਿਆ ਨੂੰ ਮੁਲਤਵੀ ਕਰ ਦਿੱਤਾ ਹੈ।
ਹਿਸਾਬ ਲਾ ਲਓ। ਮਤਲਬ ਕਿ ਇਹ ਜਿਹੜਾ ਰੇੜਕਾ ਸੀਗਾ, ਇਹ ਹੁਣ ਸੁਪਰੀਮ ਕੋਰਟ ਨੇ ਜਿਹੜਾ ਮੁਕਾਇਆ ਤੇ ਅਫਸਰਸ਼ਾਹੀ ਨੂੰ ਵੀ ਲੱਗਦਾ ਕਿ ਯਾਰ ਆਹ ਝੰਜਟਾਂ ਘੱਟੋ ਘੱਟ ਖਤਮ ਹੋ ਜਾਣਗੀਆਂ, ਕਿਉਂਕਿ 6 ਮਹੀਨੇ ਤੇ ਨਿਕਲ ਗਏ ਨਾ। ਹੂੰ ਕਿਉਂਕਿ ਇਹ ਤੋਂ ਪਹਿਲਾਂ ਕਮਿਸ਼ਨ ਨੇ ਜਿਹੜੀ ਇਹ ਸੀਗੀ ਨਾ ਹਾਇਰ ਐਜੂਕੇਸ਼ਨ ਮਹਿਕਮੇ ਦੀ 16 ਪ੍ਰਿੰਸੀਪਲਾਂ ਦੀ ਅਸਾਮੀਆਂ ਭਰਨ ਲਈ ਪ੍ਰੀਖਿਆ ਵੀ ਮੁਲਤਵੀ ਕਰ ਦਿੱਤੀ ਸੀ। ਇਸ ਤਰ੍ਹਾਂ ਹੋਰ ਮਤਲਬ ਕਿ ਜਿਹੜੇ ਪੀਸੀਐਸ ਬਣਨ ਦੇ ਸੁਪਨੇ ਲੈ ਰਹੇ ਸੀਗੇ, ਉਹ ਵੀ ਪੂਰੇ ਨਾ ਹੋਏ ਕਿਉਂਕਿ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਸੀ। ਹੂੰ ਇਹ ਸਾਰੀਆਂ ਇਸ ਕਰਕੇ ਕਿਉਂਕਿ ਚੇਅਰਮੈਨ ਹੀ ਹੈ ਨਹੀਂ ਸੀਗਾ ਜੀ ਪੰਜਾਬ ਲੋਕ ਸੇਵਾ ਕਮਿਸ਼ਨ ਦਾ, ਤੇ ਰਾਜਪਾਲ ਸਾਹਿਬ ਦਾ ਤੁਹਾਨੂੰ ਪਤਾ ਰੇੜਕਾ ਚੱਲ ਰਿਹਾ। ਹੂੰ ਪਿਛਲੇ 6 ਮਹੀਨਿਆਂ ਤੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਦਾ ਵੀ ਉਹਦਾ ਖਾਲੀ ਹੈ। ਠੀਕ ਹੈ ਜੰਗਮਲ ਸਿੰਘ ਤੁਹਾਨੂੰ ਪਤਾ ਸੇਵਾ ਮੁਕਤ ਹੋ ਗਏ, ਉਸ ਤੋਂ ਬਾਅਦ ਸਰਕਾਰ ਨੇ ਕਮਿਸ਼ਨ ਦੀ ਮੈਂਬਰ ਜਮੀਤ ਕੌਰ ਤੇਜੀ ਨੂੰ ਚੇਅਰਮੈਨ ਦਾ ਚਾਰਜ ਦਿੱਤਾ ਸੀ, ਪਰ ਉਹਨਾਂ ਦੇ ਅਹੁਦੇ ਦੀ ਮਿਆਦ ਵੀ ਸਤੰਬਰ 'ਚ ਖਤਮ ਹੋ ਗਈ। ਠੀਕ ਹੈ ਤਾਂ ਜੀ ਮਤਲਬ ਕਿ ਕੋਈ ਇਧਰੋਂ ਵੀ ਭਰਤੀ ਨਹੀਂ ਹੋ ਰਹੀ। ਹੂੰ ਸਰਕਾਰ ਨੇ ਨਵੇਂ ਚੇਅਰਮੈਨ ਵਾਸਤੇ 2 ਵਾਰੀ ਚਲੋ ਕਿ ਬਿਨੇਕਾਰ ਮੰਗੇ ਸਨ, ਪਰ ਕੋਈ ਨਵੀਂ ਨਿਯੁਕਤੀ ਨਹੀਂ ਕੀਤੀ ਗਈ। ਹੂੰ ਚਰਚਾ ਤੇ ਇਹ ਹੈ ਕਿ ਦੋਨੋਂ ਜਿਹੜੇ ਸੇਵਾ ਮੁਕਤ ਹੋਏ ਆ ਸਕੱਤਰ ਵੀਕੇ ਜੰਜਵਾ, ਉਹ ਮਤਲਬ ਕਿ ਇੱਛੁਕ ਨੇ ਤੇ ਸਰਕਾਰ ਵੀ ਚਾਹੁੰਦੀ ਹੈ, ਪਰ ਵਿੱਚ ਮਾਮਲਾ ਉਹ ਲਟਕਿਆ ਪਿਆ। ਸੋ ਇਸ ਤਰ੍ਹਾਂ ਕਈ ਚੀਜ਼ਾਂ ਨੇ, ਜਿਵੇਂ ਸੂਚਨਾ ਕਮਿਸ਼ਨ ਦਾ ਵੀ ਮਾਮਲਾ। ਸੂਚਨਾ ਕਮਿਸ਼ਨ ਦਾ ਜਿਹੜਾ ਹੁਣ ਤੁਸੀਂ ਦੇਖਦੇ ਹੋ ਆਰਟੀਆਈ ਇਧਰੋਂ ਨਿਕਲਦੀ ਆ, ਤਾਂ ਸੂਚਨਾ ਕਮਿਸ਼ਨਰ ਦਾ ਅਹੁਦਾ ਵੀ ਸਤੰਬਰ ਤੋਂ ਖਾਲੀ ਪਿਆ। ਸਾਬਕਾ ਡੀਜੀਪੀ ਅਰੋੜਾ ਸਾਹਿਬ ਸੀਗੇ ਜਿਹੜੇ, ਜੀ ਉਹ ਸੇਵਾ ਮੁਕਤ ਹੋ ਗਏ ਤੇ ਉਸ ਤੋਂ ਬਾਅਦ ਮੁੱਖ ਸੂਚਨਾ ਕਮਿਸ਼ਨਰ ਤੇ ਕਮਿਸ਼ਨਰ ਦੀ ਅਸਾਮੀ ਭਰੀ ਨਹੀਂ। ਹੂੰ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਕਹਿ ਲਓ ਕਿ ਇਸ ਰੇੜਕੇ ਦਾ ਹੀ ਸ਼ਿਕਾਰ ਸਨ। ਤਾਂ ਹੁਣ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਜਾਂ ਅਫਸਰਸ਼ਾਹੀ ਨੂੰ ਵੀ ਲੱਗਦਾ ਹੈ ਕਿ ਥੋੜੇ ਰੈਲੇ ਹੋ ਕੇ ਚੱਲਣਗੇ ਦੋਨੋਂ। ਤਾਂ ਦੇਖਦੇ ਹਾਂ ਹੁਣ ਐਸਸੀ ਨੇ ਜੋ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹੈ, ਜੀ ਉਹ ਫੈਸਲਾ ਜਿਹੜਾ ਉਹ ਕਿੰਨੀ ਕੁ ਦੇਰ ਤੱਕ ਇਹਨਾਂ ਦੇ ਵਿੱਚ ਮੁਲਾਇਮਤਾ ਰੱਖਦਾ ਰਿਸ਼ਤੇ ਦੀ। ਜੀ ਬਿਲਕੁਲ। ਮੈਡੂ ਜੀ ਜਾਖੜ ਸਾਹਿਬ ਪੁੱਛ ਰਹੇ ਨੇ ਵੀ ਤੁਹਾਡੀ ਕਿਸਾਨ ਨੀਤੀ ਕਿੱਥੇ ਹੈ ਜੀ? ਜਾਇਜ਼ ਸਵਾਲ ਹੈ ਇਹ, ਉਹਨਾਂ ਦਾ ਵਾਜਬ ਸਵਾਲ ਆ ਜੀ ਕਿ ਦੇਖੋ ਗੱਲ ਇਹ ਹੈ ਕਿ ਆਪਾਂ ਵੈਸੇ ਇਹਨਾਂ ਦੇ ਪੁੱਛਣ ਤੋਂ ਪਹਿਲੇ ਗੱਲ ਕਰਦੇ ਪਏ ਸੀ ਕਿ ਹੂੰ ਖੇਤੀ ਨੀਤੀ ਤੱਕ ਨਹੀਂ ਬਣੀ। ਹੂੰ ਇਹ ਆਮ ਹੀ ਚਰਚਾ ਹੈ ਕਿ ਜਦੋਂ ਤੁਸੀਂ ਪੰਜਾਬ ਵਰਗੇ ਸੂਬੇ ਦੀ ਨੁਮਾਇੰਦਗੀ ਕਰਦੇ ਹੋ ਤਾਂ ਜੀ ਉੱਥੇ ਖੇਤੀ ਨੀਤੀ 'ਚ ਹੀ ਇੰਨੀ ਢਿਲਮਟ, ਕਿਉਂਕਿ ਹੂੰ ਆਪ ਹੀ ਇਹਨਾਂ ਨੇ ਕਿਹਾ ਸੀਗਾ, ਉਦੋਂ ਹੁੰਦੇ ਸਨ ਮੰਤਰੀ ਕੁਲਦੀਪ ਸਿੰਘ ਜੀ, ਤੇ ਉਦੋਂ ਐਲਾਨ ਹੋਇਆ ਕਿ ਦੇਖੋ ਜੀ ਆ ਰਹੀ ਆ 31 ਮਾਰਚ ਤੱਕ ਆ ਰਹੀ ਆ, 30 ਜੂਨ ਤੱਕ ਫੇਰ ਚਲੋ ਉਹ ਮਤਲਬ ਕਿ ਤਾਰੀਖ ਪੇ ਤਾਰੀਖ ਸੰਨੀ ਦਿਓਲ ਵਾਲਾ ਕੰਮ ਹੋ ਗਿਆ। ਹੁਣ ਹੁਣ ਤੇ ਕੋਈ ਪੱਕੀ ਤਰੀਕ ਹੈ ਹੀ ਨਹੀਂ ਕਿ ਕਦੋਂ ਆਉਣੀ ਹੈ। ਜੀ ਜੀ ਹੁਣ ਸੁਨੀਲ ਜਾਖੜ ਇਸੇ ਚੀਜ਼ ਨੂੰ ਹੀ ਕਹਿ ਰਹੇ ਆ ਕਿ ਭਾਈ ਦੱਸੋ ਤੁਹਾਡੀ ਨੀਤੀ ਕਿੱਥੇ ਆ, ਖੇਤੀ ਨੀਤੀ ਕਿੱਥੇ ਆ। ਤੇ ਮੈਨੂੰ ਇਉਂ ਲੱਗਦਾ ਕਿ ਖੇਤੀ ਨੀਤੀ ਪੰਜਾਬ ਸਰਕਾਰ ਨੂੰ ਬਹੁਤ ਜਲਦੀ ਮੁਕੰਮਲ ਕਰ ਲੈਣੀ ਚਾਹੀਦੀ ਹੈ। ਤੁਹਾਨੂੰ ਯਾਦ ਹੋਣਾ ਇਹ ਜਾਖੜ ਸਾਹਿਬ ਨੂੰ ਵੀ ਸਵਾਲ ਕੀਤਾ ਜਾਣਾ ਬਣਦਾ ਹੈ ਕਿ ਜਿਹੜੀ ਤੁਹਾਡੇ ਭਤੀਜੇ ਨੇ ਬਣਾਈ ਸੀ ਤੇ ਉਹ ਲਾਗੂ ਕਿਉਂ ਨਹੀਂ ਜੀ ਹੋਈ ਤੁਹਾਡੇ ਰਾਜ ਦੇ ਵਿੱਚ। ਤੁਹਾਨੂੰ ਯਾਦ ਹੈ ਜੀ ਜੀ ਅਜੇ ਵੀਰ ਜਾਖੜ ਨੇ ਬਿਨਾਂ ਪੈਸਾ ਲਿਆ, ਹਾਂਜੀ ਹਾਂਜੀ ਬਣਾਈ ਸੀ। ਇਹਦਾ ਭਤੀਜਾ ਅਜੇ ਵੀਰ ਜਾਖੜ ਬਹੁਤ ਅੱਛਾ ਮੁੰਡਾ, ਬੜਾ ਤੇਜ਼ ਤਰਾਰ ਸੀਗਾ, ਤਾਂ ਉਹਨੇ ਬਿਨਾਂ ਕੋਈ ਪੈਸਾ ਟਕਾ ਲਏ ਤੋਂ ਇਹਨਾਂ ਨੂੰ ਸਾਰਾ ਲੱਗ ਕੇ ਨਾਲ ਜਿਹੜੇ ਜੋ ਵੀ ਸੀ ਇੱਕ ਬਹੁਤ ਵਧੀਆ ਖੇਤੀ ਨੀਤੀ ਬਣਾ ਕੇ ਦੇ ਦਿੱਤੀ ਸੀ। ਪਰ ਇਹਨਾਂ 'ਚ ਕਾਂਗਰਸੀਆਂ 'ਚ ਉਦੋਂ ਇਹ ਵੀ ਕਾਂਗਰਸੀ ਸੀ ਇਤਫਾਕਨ, ਤਾਂ ਇਹਨਾਂ 'ਚ ਇੰਨਾ ਦਮ ਹੈ ਹੀ ਨਹੀਂ ਸੀਗਾ ਕਿ ਖੇਤੀ ਨੀਤੀ ਲਾਗੂ ਕਰ ਸਕਣ। ਤੁਹਾਨੂੰ ਯਾਦ ਹੈ ਹੋਏਗਾ ਕਿ ਸ਼ਾਇਦ ਇਸ ਸਰਕਾਰ 'ਚ ਵੀ ਇੱਕ ਪਰਚਾ ਜਿਹੜਾ ਇੱਕ ਪੱਤਰ ਜਿਹੜਾ ਉਹ ਲੀਕ ਹੋ ਗਿਆ ਸੀਗਾ ਕਿ ਸਬਸਿਡੀਆਂ ਤੇ ਚਰਚਾ ਹੋ ਰਹੀ ਹੈ, ਤਾਂ ਬਹੁਤ ਬੈਕਫੁੱਟ ਤੇ ਚਲੇ ਗਏ ਯਾਨੀ ਦਮ ਹੀ ਹੈ ਨਹੀਂ ਗਾ ਤੁਹਾਡੇ। ਤਾਂ ਗੱਲ ਇਹ ਹੈ ਕਿ ਤੁਹਾਨੂੰ ਵੀ ਸਵਾਲ ਕਰਨਾ ਬਣਦਾ ਹੈ ਕਿ ਤੁਸੀਂ 5 ਸਾਲ ਜਿਹੜਾ ਰਾਜ ਕੀਤਾ ਉਹਦੇ ਵਿੱਚੋਂ 4 ਸਾਲ ਕੱਢ ਦਈਏ, ਸਾਲ ਤੇ ਪਤਾ ਹੀ ਨਹੀਂ ਲੱਗਾ ਤੁਹਾਨੂੰ ਕਿ ਕੀ ਹੋਣ ਡਿਆ, ਤੇ ਤੁਸੀਂ ਵੀ ਖੇਤੀ ਨੀਤੀ ਲਿਆਉਣ ਦਾ ਸਾਰਾ ਖਰੜਾ ਤਿਆਰ ਕਰ ਲਿਆ ਸੀ, ਨੀਤੀ ਤੁਹਾਡੇ ਤੋਂ ਵੀ ਨਹੀਂ ਲਿਆਂਦੀ ਗਈ। ਤੇ ਦੂਜੀ ਗੱਲ ਜਿਹੜੀ ਹੈ ਹੁਣ ਗੱਲ ਇਹ ਹੈ ਕਿ ਇਹ ਸਰਕਾਰ ਕਦੋਂ ਲਿਆਉਂਦੀ ਆ ਆਪਾਂ ਨਹੀਂ ਕਹਿ ਸਕਦੇ, ਪਰੰਤੂ ਇਸ ਸਰਕਾਰ ਨੂੰ ਜਲਦੀ ਤੋਂ ਜਲਦੀ ਲੈ ਆਉਣੀ ਚਾਹੀਦੀ ਹੈ। ਉਹਦਾ ਕਾਰਨ ਪ੍ਰਵੀਨ ਜੀ ਪਤਾ ਕੀ ਹੈ ਕਿ ਜਦੋਂ ਤੁਸੀਂ ਨੀਤੀ ਲੈ ਆਉਂਗੇ ਤਾਂ ਘੱਟੋ ਘੱਟ ਫਿਰ ਤੁਹਾਨੂੰ ਕੋਈ ਸਾਲ 6 ਮਹੀਨੇ ਉਹਨੂੰ ਲਾਗੂ ਕਰਨ ਵਾਸਤੇ ਵੀ ਸਮਾਂ ਚਾਹੀਦਾ ਹੈ ਨਾ। ਤੁਸੀਂ ਕਿਵੇਂ ਕਰਨੀ ਹੈ, ਰਾਏ ਬਣਾਉਣੀ ਹੈ, ਕਿਵੇਂ ਸਹਿਮਤੀ ਬਣਾਉਣੀ ਹੈ, ਉਹ ਸਾਰਾ ਕੁਝ ਵੀ ਕਰਨਾ ਪਵੇਗਾ। ਮਸਲਨ ਲਾ ਲਓ ਜੇ ਸਬਸਿਡੀ ਦੇ ਵਿੱਚ ਰਿਫਾਰਮਸ ਲਿਆਉਣੇ ਨੇ ਤਾਂ ਤੁਸੀਂ ਸਾਰੇ ਸਟੇਕ ਹੋਲਡਰਸ ਨੂੰ ਪਹਿਲਾਂ ਭਰੋਸੇ ਚ ਲਾਓਗੇ ਕਿ ਯਾਰ ਨਹੀਂ ਆਪਾਂ ਨੂੰ ਥੋੜੀ ਸਬਸਿਡੀ ਦਾ ਬਿੱਲ ਘਟਾਉਣਾ ਪਏਗਾ ਤਾਂ ਕਿ ਛੋਟੇ ਕਿਸਾਨਾਂ ਨੂੰ ਲਾਭ ਮਿਲਦਾ ਰਹੇ। ਤਾਂ ਇਦਾਂ ਹੁੰਦਾ। ਇਸ ਕਰਕੇ ਜੇ ਖੇਤੀ ਨੀਤੀ ਮੰਨ ਲਓ ਤੁਹਾਡੀ 25 ਚ ਬਣੀ
26 ਚ ਜਾ ਕੇ ਤੁਸੀਂ ਮੱਥਾ ਮਾਰਨਾ ਸ਼ੁਰੂ ਕੀਤਾ, 27 ਚ ਕਹੋਗੇ ਮਾਨ ਸਾਹਿਬ ਨੇ ਸ਼ਰਤੀਆ ਇਹ ਕਹਿਣਾ ਹੈ ਕਿ ਰੰਗਲਾ ਪੰਜਾਬ ਬਣਾਉਣ ਵਾਸਤੇ ਜੀ ਮੈਨੂੰ 5 ਕੁ ਸਾਲ ਹੋਰ ਦਿਓ। ਕੈਪਟਨ ਸਾਹਿਬ ਵੀ ਤਾਂ ਕਹਿੰਦੇ ਗੱਲ ਇਹ ਹੈ ਕਿ ਜੀ ਬਿਲਕੁਲ ਉਹ ਕਹਿੰਦੇ ਸੀ ਮੇਰੇ ਆਖਰੀ ਇਲੈਕਸ਼ਨ, ਹਾਂਜੀ। ਬਾਦਲ ਸਾਹਿਬ ਵੀ ਕਹਿੰਦੇ ਸੀ ਮੇਰਾ ਆਖਰੀ ਇਲੈਕਸ਼ਨ ਹੈ 12 ਚ। ਤਾਂ ਗੱਲ ਇਹ ਹੈ ਕਿ ਇਹ ਸਾਰਾ ਕੁਝ ਚੱਲਦਾ ਹੈ। ਤਾਂ ਹੁਣ ਦੂਸਰਾ ਸਵਾਲ ਇਹਨਾਂ ਨੇ ਜਿਹੜਾ ਚੁੱਕਿਆ ਕਿ ਸਬਸਿਡੀ ਤੇ ਮਸ਼ੀਨਾਂ ਦੇਣ ਦਾ ਜਿਹੜਾ ਸਰਕਾਰੀ ਦਾਅਵਾ ਸੀ ਉਹ ਵੀ ਖਾਰਜ ਹੋਇਆ। ਕਿਹਾ ਕਿ ਮਸ਼ੀਨਾਂ ਤੇ ਕੇਂਦਰ ਸਰਕਾਰ ਨੇ ਕਰੋੜਾਂ ਰੁਪਏ ਖਰਚੇ ਹਨ। ਇਹ ਵੀ ਇੱਥੇ ਜਾਖੜ ਸਾਹਿਬ ਨੂੰ ਸਵਾਲ ਬਣਦਾ, ਜਿਹੜੇ ਕਰੋੜਾਂ ਰੁਪਏ ਖਰਚੇ ਤੇ ਤੁਹਾਡੇ ਉਸ ਟਾਈਮ ਤੇ ਕਾਂਗਰਸ ਦੇ ਖੇਤੀ ਮੰਤਰੀ ਰਣਦੀਪ ਸਿੰਘ ਦੇ ਪੱਤਰ ਲਿਖਿਆ ਸੀਗਾ ਸੈਂਟਰ ਨੇ ਕਿ ਬਈ ਮੈਨੂੰ ਕਾਗਜ਼ਾਂ 'ਚ ਇੱਥੇ ਗੜਬੜ ਲੱਗਦੀ ਆ, ਜਿਹੜੀਆਂ ਮਸ਼ੀਨਾਂ ਉਹ ਲੱਭਦੀਆਂ ਨੇ ਤੇ ਆ ਹੁਣ ਤਕਰੀਬਨ 1.5 ਤੋਂ 200 ਕਰੋੜ ਦਾ ਘਪਲਾ ਨਿਕਲ ਰਿਹਾ। ਤੇ ਮੈਂ ਇਸ ਗੱਲੋਂ ਮਾਨ ਸਰਕਾਰ ਨੂੰ ਕਹਾਂਗਾ ਕਿ ਇਹ ਬਹੁਤ ਇਹਨਾਂ ਨੇ ਗਲਤ ਕੀਤਾ ਕਿ ਜਿਹੜੇ ਬੰਦੇ ਉਸ ਟਾਈਮ ਇਹਨਾਂ ਸਾਰੀਆਂ ਝੰਜਟਾਂ ਦੇ ਜ਼ਿੰਮੇਵਾਰ ਸੀ ਉਹਨਾਂ ਨੂੰ ਇਹਨਾਂ ਨੇ ਪਦਵੀਆਂ ਦਿੱਤੀਆਂ, ਨਵਾਜ਼ਿਆ ਹੀ ਨਹੀਂ ਬਲਕਿ ਉਹਨਾਂ ਨੂੰ ਐਕਸਟੈਂਸ਼ਨ ਦਿੱਤੀਆਂ। ਆ ਹੁਣੇ ਘਰ ਨੂੰ ਗਏ ਨੇ ਉਹ। ਅਸੀਂ ਉਹ ਰੌਲਾ ਪਾਇਆ ਕੰਪਨੀਆਂ ਦਾ ਇਹਨਾਂ ਦਾ ਫੜਿਆ ਕਿ ਕਿਵੇਂ ਦਿੱਲੀੋਂ ਕੰਪਨੀਆਂ ਆ ਰਹੀਆਂ, ਥੋੜਾ ਫਿਰ ਉਦੋਂ ਬਾਅਦ ਚੱਕਰ ਚੱਲਿਆ। ਤਾਂ ਗੱਲ ਇਹ ਆ ਕਿ ਇਹ ਸੱਚ ਆ ਕਿ ਮਸ਼ੀਨਾਂ ਜਿਹੜੀਆਂ ਉਹਦੇ ਵਿੱਚ ਘਪਲੇਬਾਜ਼ੀ ਹੋਈ ਆ, ਪਰ ਉਹਦੇ 'ਚ ਇੱਕ ਚੀਜ਼ ਹੋਰ ਵੇਖਣ ਵਾਲੀ ਆ। ਜਿਵੇਂ ਹੁਣ ਇੱਥੇ ਮੁਕਤਸਰ ਨਹੀਂ ਫਰੀਦਕੋਟ ਤੇ ਫਾਜ਼ਿਲਕਾ 2 ਜ਼ਿਲ੍ਹਿਆਂ 'ਚ 400 ਤੋਂ ਵੱਧ ਇਸ ਤਰ੍ਹਾਂ ਦੇ ਮਾਮਲੇ ਆ। ਮਤਲਬ ਇਹ ਆ ਕਿ ਕਿਸਾਨ ਆਗੂਆਂ ਨੂੰ ਵੀ ਚਾਹੀਦਾ ਕਿ ਜਿਹੜੇ ਕਿਸਾਨ ਇਸ ਤਰ੍ਹਾਂ ਕੰਪਨੀਆਂ ਨਾਲ ਜਾਂ ਅਧਿਕਾਰੀਆਂ ਨਾਲ ਰਲ ਕੇ ਸਬਸਿਡੀ ਆਈ ਆ ਜਿਹੜੀ ਬੜੇ ਮਤਲਬ ਕਿ ਕਿਸੇ ਗੰਭੀਰ ਮੁੱਦੇ ਵਾਸਤੇ, ਬੜੇ ਵੱਡੇ ਸੰਕਟ ਵਾਸਤੇ ਸਬਸਿਡੀ ਆਈ ਆ, ਜਿਹੜੀ ਉਹ ਖਾਂਦੇ ਆ ਤੇ ਇਸ ਤਰ੍ਹਾਂ ਦੇ ਕਿਸਾਨਾਂ ਦਾ ਵੀ ਜਥੇਬੰਦਕ ਬਾਈਕਾਟ ਹੋਣਾ ਚਾਹੀਦਾ, ਮੇਰਾ ਤੇ ਮਤਲਬ ਜੀ। ਇਹ ਇੱਕ ਚੀਜ਼ ਹੈ ਕਿਉਂਕਿ ਇਹ ਨਹੀਂ ਖੁੱਲ ਹੋ ਸਕਦੀ ਕਿ ਤੁਸੀਂ ਮਤਲਬ ਕਿ ਪਰਾਲੀ ਵੀ ਸਾੜਨੀ ਹੈ ਤੇ ਉਹਦੇ ਹੱਲ ਵਾਸਤੇ ਜੇ ਪੈਸਾ ਆਉਂਦਾ ਤੇ ਉਹ ਵੀ ਰਲ ਕੇ ਖੁਰਦ ਕਰ। ਤਾਂ ਇਹ ਸਵਾਲ ਜਿਹੜੇ ਆ ਉਹ ਦੋਨਾਂ ਧਿਰਾਂ ਨੂੰ ਆਉਣਗੇ। ਜਾਖੜ ਸਾਹਿਬ ਵੀ ਇਹਨਾਂ ਸਵਾਲਾਂ ਤੋਂ ਬਰੀ ਨਹੀਂ ਹੋ ਸਕਦੇ। ਜੀ ਤੇ ਮਿੰਟ ਜੀ ਆਪਾਂ ਅਗਲੇ ਮਸਲੇ ਵੱਲ ਵਧੀਏ, ਗੱਲ ਕਰੀਏ ਮਜੀਠੀਆ ਸਾਹਿਬ ਦੀ। ਮਜੀਠੀਆ ਦੇ ਟਵੀਟ ਨੇ ਕਹਿੰਦੇ ਵਧਾਤਾ ਹਾਰਟਬੀਟ। ਮਜੀਠੀਆ ਦਾ ਟਵੀਟ ਵਧਾ ਗਿਆ ਹਾਰਟਬੀਟ। ਦੇਖੋ ਪਤਾ ਨਹੀਂ ਹੁਣ ਕੀ ਨਿਕਲੇਗਾ। ਨਾਲੇ ਤੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀ ਗਿਆ ਤੇ ਨਾਲੇ ਪਾ ਕੇ ਸਾਰੇ ਮੰਤਰੀਆਂ ਦੀ ਫੋਟੋ, ਕਹਿੰਦਾ ਇਹਨਾਂ ਚੋਂ ਇੱਕ ਮੰਤਰੀ ਦਾ ਤਾਂ ਮੈਂ ਇਹੋ ਜਿਹਾ ਚਿੱਠਾ ਕੱਢਾਂਗਾ, ਇਹੋ ਜਿਹੀ ਹਰਕਤ ਸਾਂਝੀ ਕਰਾਂਗਾ ਤੁਹਾਡੇ ਨਾਲ ਮਾਨ ਸਾਹਿਬ ਕਿ ਤੁਸੀਂ ਤੇ ਇਸ ਹੀਰੇ ਦੇ ਨਾਲ ਤਸਵੀਰ ਖਿਚਾਉਣੀ ਤੇ ਛੱਡੋ, ਹੱਥ ਮਿਲਾਉਣਾ ਵੀ ਜਿਹੜਾ ਹੈ ਨਾ ਪਸੰਦ ਨਹੀਂ ਕਰੋਗੇ। ਤੇ ਉਸ ਤੋਂ ਬਾਅਦ ਹੁਣ ਦੇਖੋ ਅੱਗੇ ਇੱਕ ਸਿਆਪਾ ਪੈ ਗਿਆ ਸੀ ਨਾ ਕਟਾਰੂ ਚੱਕ ਵਾਲਾ। ਉਹ ਕਟਾਰੂ ਚੱਕ ਵਾਲਾ ਐਸਾ ਪੰਗਾ ਪਿਆ ਕਿ ਮਜ਼ਾਕ ਬਣ ਗਿਆ। ਹਾਲਾਂਕਿ ਚਲੋ ਦੇਖੋ ਉਸ ਤੋਂ ਬਾਅਦ ਉਹ ਜਿਹੜਾ ਸ਼ਿਕਾਇਤ ਕਰਤਾ ਸੀਗਾ ਉਹ ਹੀ ਬਹਿ ਗਿਆ ਤੇ ਬਾਅਦ ਦੇ ਵਿੱਚ ਇਖਲਾਕ ਦਾ ਮਾਮਲਾ ਜ਼ਰੂਰ ਰਹਿ ਗਿਆ ਸੀਗਾ ਕਿ ਇਖਲਾਕੀ ਤੌਰ ਤੇ ਕੀ ਆਮ ਆਦਮੀ ਪਾਰਟੀ ਇਸ ਹਰਕਤ ਨੂੰ ਜਾਇਜ਼ ਮੰਨਦੀ ਹੈ। ਤਾਂ ਉਹਨਾਂ ਨੇ ਮੈਨੂੰ ਲੱਗਦਾ ਸਾਇਲੈਂਟ ਰਹਿ ਕੇ ਉਹਨਾਂ ਨੇ ਦੱਸ ਦਿੱਤਾ ਕਿ ਹਾਂ ਮੰਤਰੀ ਜੋ ਮਰਜ਼ੀ ਕਰੇ, ਸਾਨੂੰ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ। ਸੋ ਗੱਲ ਇਹ ਆ ਕਿ ਹੁਣ ਉਹ ਜਿਹੜਾ ਟਵੀਟ ਕੀਤਾ ਗਿਆ ਕੱਲ ਦਾ ਤੇ ਉਹ ਚਰਚਾ ਦਾ ਵਿਸ਼ਾ ਬਣਿਆ ਕਿ ਕੀ ਐਵੇਂ ਸ਼ੁਰਲੀ ਛੱਡ ਦਿੱਤੀ ਹੈ ਮਜੀਠੀਆ ਨੇ। ਕਿਉਂਕਿ ਅੱਗੇ ਵੀ ਤੁਹਾਨੂੰ ਯਾਦ ਹੋਣਾ ਇੱਕ ਨੇਤਾ ਬਾਰੇ ਕਿਹਾ ਸੀਗਾ ਕਿ ਉਹਦੀ ਵੀਡੀਓ ਆ ਮੇਰੇ ਮੋਬਾਈਲ 'ਚ। ਯਾਦ ਹੈ ਨਾ ਤੁਹਾਨੂੰ, ਜਦੋਂ ਜੇਲ੍ਹ ਤੋਂ ਆਏ ਸੀ ਥੋੜੀ ਦੇਰ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਫਲਾਣੇ ਨੇਤਾ ਦੀ, ਬਹੁਤ ਵੱਡੇ ਨੇਤਾ ਦੇ ਇਨਫੈਕਟ, ਕਿ ਵੀਡੀਓ ਮੇਰੇ ਉਹਦੇ 'ਚ ਆ। ਤਾਂ ਉਹ ਅੱਜ ਤੱਕ ਕੀ ਸਮਝੌਤਾ ਕਰ ਗਿਆ ਜਾਂ ਉਹ ਅੱਜ ਤੱਕ ਵੀਡੀਓ ਜਿਹੜੀ ਤੁਹਾਨੂੰ ਆਪਣੇ ਫੋਨ 'ਚ ਨਹੀਂ ਲੱਭੀ। ਹੁਣ ਇਹ ਵੀ ਹੁੰਦਾ ਨਾ ਕਈ ਵਾਰ, ਕਿਉਂਕਿ ਮਜੀਠੀਆ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਦਾ ਰਾਜਨੀਤਿਕ ਸਫ਼ਰ ਆਪਣਾ ਤੈਅ ਕਰ ਰਹੇ ਨੇ ਜਿਸ ਤਰ੍ਹਾਂ ਕੋਈ ਪੱਤਰਕਾਰ ਅਦਾਰਾ ਕਰਦਾ ਹੁੰਦਾ ਕਿ ਕੱਲ ਨੂੰ ਅਸੀਂ ਖਬਰ ਬ੍ਰੇਕ ਕਰਾਂਗੇ, ਜੁੜ ਜਾਓ ਇੰਨੇ ਵਜੇ ਤੁਹਾਨੂੰ ਇੱਕ ਵੱਡੀ ਖਬਰ ਦੇਵਾਂਗੇ। ਉਹ ਮਤਲਬ ਕਿ ਉਸ ਤਰ੍ਹਾਂ ਕਰ ਰਹੇ ਨੇ। ਸੋ ਇਸ ਕਰਕੇ ਇੱਕ ਹਲਚਲ ਤੇ ਜ਼ਰੂਰ ਆ, ਚਰਚਾ ਤੇ ਜ਼ਰੂਰ ਆ ਕਿ ਯਾਰ ਕੋਈ ਮਾਂਜਿਆ ਤੇ ਨਹੀਂ ਗਿਆ, ਕਿਸੇ ਦੀ ਕੋਈ ਵੀਡੀਓ ਤੇ ਨਹੀਂ ਹੈ। ਬਾਕੀ ਹੁਣ ਦੇਖੋ ਦੀਵਾਲੀ ਦੇ ਐਨ ਮੌਕੇ ਤੇ ਇਹਨਾਂ ਨੇ ਆਪਣਾ ਪਟਾਕਾ ਤੇ ਇੱਕ ਵਾਰੀ ਚਲਾ ਦਿੱਤਾ, ਹੁਣ ਗਾਂ ਜਾ ਕੇ ਕਿੰਨਾ ਕੁ ਧਮਾਕਾ ਕਰਦਾ ਦੇਖਦੇ ਹਾਂ। ਜੀ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਪਟੀਸ਼ਨ ਤੇ ਸਰਕਾਰ ਹੁਣ ਦੇਵੇਗੀ ਜਵਾਬ। ਮਿੰਟੂ ਜੀ ਹਾਂਜੀ ਦੇਖੋ ਇਹ ਪਟੀਸ਼ਨ ਪਾਈ ਹੋਈ ਹੈ ਨਾ ਹਾਈ ਕੋਰਟ ਦੇ ਵਿੱਚ। ਇਹ ਜਿਹੜੀ ਪਟੀਸ਼ਨ ਸੀ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਆ ਤੇ 2 ਹਫ਼ਤਿਆਂ 'ਚ ਹੁਣ ਹਾਈ ਕੋਰਟ ਨੇ ਆਖਿਆ ਕਿ ਭਾਈ ਜਾਂ ਤਾਂ ਹਿਸਾਬ ਦੇ ਦਿਓ ਆ ਕੇ, ਸਾਰਾ ਹਿਸਾਬ ਤੋਂ ਭਾਵ ਇਹ ਆ ਕਿ ਜੋ ਤੁਸੀਂ ਕੀਤਾ
ਉਸ ਨੂੰ ਤੁਸੀਂ ਜਾਇਜ਼ ਕਿਵੇਂ ਮੰਨਦੇ ਜੇ? ਕਿਉਂਕਿ ਕਹਾਣੀ ਤਾਂ ਐਨਐਸਏ ਤੇ ਖੜੀ ਆ ਨਾ। ਹੂੰ 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 ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਆ, ਹੂੰ ਉਹਨੂੰ ਕੁਝ ਅਮਰਤਪਾਲ ਸਿੰਘ ਦੇ ਸਾਥੀ ਆ, ਜਿਸ ਤਰ੍ਹਾਂ ਲਾ ਲਓ ਕਿ ਗੁਰੀ ਔਜਲਾ, ਹੂੰ ਫਿਰ ਭਗਵੰਤ ਸਿੰਘ ਪ੍ਰਧਾਨ ਮੰਤਰੀ, ਗੁਰਮੀਤ ਸਿੰਘ ਬੁੱਕਣਵਾਲਾ, ਕੁਲਵੰਤ ਸਿੰਘ ਰਾਉਕੇ, ਬਸੰਤ ਸਿੰਘ, ਇਹਨਾਂ ਨੇ ਚੈਲੰਜ ਕੀਤਾ ਹੋਇਆ ਹੈ ਕਿ ਜਿਹੜੀ ਸਾਡੀ ਗ੍ਰਿਫਤਾਰੀ ਹੋਈ ਆ, ਮਤਲਬ ਕਿ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਸਾਡੇ ਤੇ ਲਾ ਦਿੱਤਾ ਗਿਆ ਹੈ, ਹੂੰ ਉਹ ਜਾਇਜ਼ ਨਹੀਂ ਆ। ਠੀਕ ਹੁਣ ਹੈ ਕੋਈ ਵੀ ਬੰਦੀ ਆ, ਉਹ ਆਪਣਾ ਇਹਨਾਂ ਤੇ ਹੱਕ ਰੱਖਦਾ ਹੈ ਨਾ, ਹੂੰ ਤੇ ਉਹ ਜਾ ਕੇ ਚਾਰਾਜੋਈ ਕਰ ਸਕਦਾ ਹੈ ਕਿ ਹਾਂ ਭਾਈ, ਮੇਰੇ ਨਾਲ ਆਹ ਵਧੀਕੀ ਕੀਤੀ ਗਈ ਆ ਕਾਨੂੰਨ ਵੱਲੋਂ, ਇਹ ਕਾਨੂੰਨ ਦੀ ਜਿਹੜੀ ਵਰਤੋਂ ਕੀਤੀ ਗਈ ਆ ਮੇਰੇ ਤੇ, ਉਹ ਬਣਦੀ ਨਹੀਂ ਆ। ਜੀ ਜੀ ਹੁਣ ਉਹਦੇ ਤੇ ਜਿਹੜੀ ਸੰਬੰਧਿਤ ਧਿਰ ਆ, ਚਾਹੇ ਉਹ ਸੈਂਟਰ ਸਰਕਾਰ ਆ, ਚਾਹੇ ਪੰਜਾਬ ਸਰਕਾਰ ਆ, ਕਿਉਂਕਿ ਇਹ ਸਾਰਾ ਕੁਝ ਆਪਾਂ ਨੂੰ ਪਤਾ ਨਾ ਅੰਮ੍ਰਿਤਸਰ ਦੇ ਡੀਸੀ ਦੇ ਹੁਕਮਾਂ ਤੋਂ ਬਾਅਦ ਸ਼ੁਰੂ ਹੋਇਆ। ਜੀ ਇਹ ਨਾ ਭੁੱਲਿਓ ਕਿ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਹੁੰਦਾ ਹੈ, ਉਹਦੇ ਵਿੱਚ ਡੀਸੀ ਦਾ ਕਰੋਲ ਹੁੰਦਾ ਹੈ, ਉੱਤੇ ਬਾਅਦ ਹੀ ਫਿਰ ਇਹ ਚੱਲਦਾ ਸਾਰਾ ਕੁਝ। ਹੁਣ ਯਾਨੀ ਪੰਜਾਬ ਸਰਕਾਰ ਸਿੱਧੇ ਤੌਰ ਤੇ ਭਾਰਤ ਸਰਕਾਰ ਦੇ ਨਾਲ ਇੱਕ ਪਾਰਟੀ ਆ। ਹੂੰ ਹੁਣ ਇਹ ਜਾਂਦੇ ਹੀ ਨਹੀਂ, ਉੱਥੇ ਜਾ ਕੇ ਜਵਾਬ ਨਹੀਂ ਦੇ ਰਹੇ, ਤਾਂ ਕਰਕੇ ਹਾਈ ਕੋਰਟ ਨੇ ਆਖਿਆ ਕਿ ਤੁਹਾਨੂੰ 2 ਹਫ਼ਤਿਆਂ ਦਾ ਟਾਈਮ ਆ, ਠੀਕ ਹੈ ਜੀ ਜਾਂ ਤੇ 2 ਹਫ਼ਤਿਆਂ ਚ ਆ ਕੇ ਜਵਾਬ ਫਾਈਲ ਕਰ ਦਿਓ, ਹੂੰ ਨਹੀਂ ਤਾਂ ਜੋ ਜਿੰਨੇ ਵੀ ਮੈਂ ਤੁਹਾਨੂੰ ਨਾਮ ਲਏ ਨੇ, ਹੂੰ ਕਿ ਪਰ ਪਟੀਸ਼ਨ ਦੇ ਹਿਸਾਬ ਦੇ ਨਾਲ ਤੁਹਾਨੂੰ 20,000 ਰੁਪਇਆ ਸੀ ਜੁਰਮਾਨਾ ਲਾ ਦੇਣਾ। ਠੀਕ ਹੈ ਅੱਛਾ ਮਤਲਬ ਹਾਂਜੀ, ਇੰਨਾ ਸਖਤ, ਮਤਲਬ ਕਿ ਹਾਈ ਕੋਰਟ ਦਾ ਇਹਨਾਂ ਨੂੰ ਕਹਿਣਾ ਆ ਕਿ ਜਾਂ ਤਾਂ ਆ ਕੇ ਅਗਲੀ ਤਰੀਕ ਤੱਕ, ਯਾਨੀ 2 ਹਫ਼ਤਿਆਂ ਤੱਕ ਲਾ ਲਓ ਕਿ 10-12 ਦਿਨ, ਹੂੰ ਕਿ ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਜਵਾਬ ਫਾਈਲ ਕਰਨਾ ਪਵੇਗਾ। ਹੂੰ ਨਹੀਂ ਤਾਂ ਜਿੰਨੀਆਂ ਪਟੀਸ਼ਨਾਂ ਨੇ, ਇਹਨਾਂ ਨੂੰ ਫਿਰ ਗੁਣਾ ਕਰ ਲਓ 20 ਦੇ ਹਿਸਾਬ ਨਾਲ, ਤੁਹਾਨੂੰ ਜੁਰਮਾਨਾ। ਔਰ ਜੁਰਮਾਨਾ 20,000 ਦਾ ਨਹੀਂ ਹੁੰਦਾ, ਜੁਰਮਾਨਾ ਤੇ ਹੁੰਦਾ ਕਿ ਕੋਈ ਵੀ ਧਿਰ ਜਿਹੜੀ ਆ, ਉਹ ਕੋਈ ਵੀ ਪਾਰਟੀ ਜਿਹੜੀ ਆ, ਉਹ ਜਾ ਕੇ ਸਹੀ ਢੰਗ ਨਾਲ ਆਪਣਾ ਪੱਖ ਪੇਸ਼ ਨਹੀਂ ਕਰ ਰਹੀ। ਜੁਰਮਾਨੇ ਦਾ ਮਤਲਬ ਇਹ ਹੁੰਦਾ ਹੈ। ਹੂੰ ਸੋ ਇਸ ਕਰਕੇ ਹੁਣ ਹਾਈ ਕੋਰਟ ਦੀ ਜਿਹੜੀ ਇਹ ਝੰਬ ਹੈਗੀ ਆ ਪੰਜਾਬ ਸਰਕਾਰ ਨੂੰ, ਹਾਂਜੀ ਕੀ ਉਹ ਕੰਮ ਕਰੂ? ਤੇ ਜਾ ਕੇ ਦੇਖੋ, ਗੱਲ ਇਹ ਆ ਕਿ ਐਨਐਸਏ ਜਾਇਜ਼ ਹੈ ਜਾਂ ਨਜਾਇਜ਼ ਹੈ, ਤਦ ਹੀ ਪਤਾ ਲੱਗੇਗਾ ਨਾ ਜਦੋਂ ਕੋਈ ਸਾਰੀਆਂ ਧਿਰਾਂ ਜਾ ਕੇ ਉੱਥੇ ਆਪਣਾ ਜਵਾਬ ਦਾਖਲ ਕਰਨਗੀਆਂ। ਹੂੰ ਤੇ ਜੇ ਤੁਸੀਂ ਆਪਣੇ ਆਪ ਚ ਮੰਨਦੇ ਹੋ, ਕਿਉਂਕਿ ਇਹਨਾਂ ਨੇ ਦੇਖੋ, ਹੁੰਦਾ ਕੀ ਹੈ ਕਿ ਇੱਕ ਕਮੇਟੀ ਬੈਠਦੀ ਹੈ ਐਨਐਸਏ ਤੋਂ ਬਾਅਦ, ਜਦੋਂ ਐਨਐਸਏ ਲੱਗ ਜਾਂਦਾ ਹੈ, ਉਸ ਜੀ ਕਮੇਟੀ ਨੇ ਪੁੱਛਣਾ ਹੁੰਦਾ ਕਿ ਆ ਕੇ ਉਹਦੇ ਚ ਐਸਐਸਪੀ ਆਉਂਦਾ, ਡੀਸੀ ਆਉਂਦਾ, ਉਹਦੇ ਵਿੱਚ ਜਾ ਕੇ ਦੱਸਣਾ ਹੁੰਦਾ ਕਿ ਇਹ ਜਾਇਜ਼ ਹੈ ਤੇ ਜਾਇਜ਼ ਕਿਵੇਂ ਆ। ਫਿਰ ਉਸ ਤੋਂ ਬਾਅਦ ਕੋਰਟ ਦੇ ਵਿੱਚ ਚੈਲੰਜ ਹੁੰਦਾ ਬਈ, ਜਦੋਂ ਤੁਸੀਂ ਜਾ ਕੇ ਉੱਥੇ ਕਮੇਟੀ ਨੂੰ ਵੀ ਦੱਸਿਆ, ਹੂੰ ਕਮੇਟੀ ਨੂੰ ਜਾ ਕੇ ਦੱਸ ਦਿੱਤਾ ਕਿ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਇਹਨਾਂ ਬੰਦਿਆਂ ਤੇ ਲੱਗਾ ਜਾਇਜ਼ ਹੈ, ਤੇ ਫਿਰ ਤੁਸੀਂ ਹਾਈ ਕੋਰਟ 'ਚ ਕਿਉਂ ਡਰ ਰਹੇ ਹੋ? ਕਿ ਡਰ ਰਹੇ ਹੋ ਕਿ ਸਾਨੂੰ ਉੱਥੇ ਬਈ ਮਤਲਬ ਕਿ ਕਾਊਂਟਰ ਫਿਰ ਸਵਾਲ ਵੀ ਤੇ ਹੋਣੇ ਆ ਨਾ, ਕ੍ਰਾਸ ਐਗਜ਼ਾਮਨ ਵੀ ਹੋਣਾ। ਤਾਂ ਇਸ ਕਰਕੇ ਇਹ ਹੁਣ ਦੇਖਣਾ ਹੋਏਗਾ ਕਿ ਇਹਨਾਂ ਦਿਨਾਂ ਦੇ ਵਿੱਚ ਇਹ ਆਪਣਾ ਜਵਾਬ ਜੇ ਫਾਈਲ ਕਰਦੇ ਆ ਤਾਂ ਕਿਸ ਤਰ੍ਹਾਂ ਦਾ ਕਰਦੇ ਆ। ਜੀ ਜੀ ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਗੱਲ ਕਰੀਏ ਆਪਾਂ ਮਨੁੱਖੀ ਤਸਕਰੀ ਮਾਮਲੇ ਦੀ। ਇਸ ਮਾਮਲੇ ਦੇ ਵਿੱਚ ਇੱਕ ਹੋਰ ਨਵਾਂ ਖੁਲਾਸਾ ਹੋਇਆ ਜੀ ਕੋਈ? ਵੇਖੋ, ਇਹ ਵੀ ਮਾਮਲਾ ਹੈ ਨਾ ਜਿਹੜਾ ਉੱਥੇ ਹੀ ਆ, ਹਾਈ ਕੋਰਟ ਦੇ ਵਿੱਚ ਚਲੇ ਗਿਆ, ਕਿਉਂਕਿ ਕੁਝ 10 ਕੁ ਸਾਲ ਦੇ ਵਕਫੇ ਦੇ ਦੌਰਾਨ 150 ਦੇ ਕਰੀਬ ਇਸ ਤਰ੍ਹਾਂ ਦੇ ਪੰਜਾਬ ਤੇ ਹਰਿਆਣਾ ਤੋਂ ਬੰਦੇ ਆ ਜਿਹੜੇ ਏਜੰਟਾਂ ਨੇ ਬਾਹਰ ਭੇਜੇ ਤੇ ਉਹਨਾਂ ਦਾ ਪਤਾ ਹੀ ਨਹੀਂ ਲੱਗਿਆ, ਖੁਰਦ-ਬੁਰਦ ਹੋ ਗਏ। ਓ ਅੱਛਾ। ਅੱਜ ਤੱਕ ਕਿੱਧਰ ਗਏ ਨੇ ਕੋਈ ਪਤਾ ਨਹੀਂ। ਤਾਂ ਉਹਨਾਂ ਦੇ ਵਿੱਚੋਂ ਕੁਝ ਪਟੀਸ਼ਨਾਂ ਜਿਹੜੀਆਂ ਨੇ ਉਹ ਗਈਆਂ। ਹੁਣ ਮਤਲਬ ਕਿ ਉੱਥੇ ਜਦੋਂ ਸੁਣਵਾਈ ਚੱਲਦੀ ਪਈ ਆ, ਵੈਸੇ ਤੇ ਇਹ ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸ ਦੇਵਾਂ, ਇਹ ਮਾਮਲਾ ਸੀਬੀਆਈ ਨੂੰ ਹੈਂਡਓਵਰ ਕਰ ਦਿੱਤਾ ਗਿਆ ਹੈ। ਠੀਕ ਹੈ ਜੀ। ਤਾਂ ਇਸ ਦਰਮਿਆਨ ਜਿਹੜੇ ਪਟੀਸ਼ਨ ਕਰਤਾ ਨੇ, ਉਹਨਾਂ ਨੇ ਇੱਕ ਆਰਟੀਆਈ ਦਾ ਹਵਾਲਾ ਦਿੱਤਾ ਆ। ਉਹ ਕਹਿੰਦੇ ਕਿ ਮੈਂ ਪੁੱਛਿਆ ਸੀਗਾ ਫੋਰਨ ਮਿਨਿਸਟਰੀ ਤੋਂ, ਵਿਦੇਸ਼ ਮੰਤਰਾਲਾ ਜਿਹਨੂੰ ਆਪਾਂ ਇੱਧਰ ਕਹਿ ਦਿੰਦੇ ਆ, ਕਿ ਬਈ ਇਹ ਦੱਸੋ ਕਿ ਹਰਿਆਣਾ ਤੇ ਪੰਜਾਬ 'ਚ ਕਿੰਨੇ ਟਰੈਵਲ ਏਜੰਟ ਜਿਹੜੇ ਆ ਉਹ ਲਾਇਸੈਂਸਸ਼ੁਦਾ ਨੇ, ਬਈ ਯਾਨੀ ਜਿਨ੍ਹਾਂ ਦੇ ਕੋਲ ਲਾਇਸੈਂਸ ਆ। ਤੇ ਮੰਤਰਾਲੇ ਨੇ ਅੱਗੋਂ ਜਵਾਬ ਦਿੱਤਾ, ਇਹ ਹੈਰਾਨਗੀ ਦੀ ਗੱਲ ਆ ਕਿ ਦੇਸ਼ ਦੇ ਵਿੱਚ ਕਿਸੇ ਵੀ ਰਾਜ ਦੇ ਅੰਦਰ ਕਿਸੇ ਵੀ ਟਰੈਵਲ ਏਜੰਟ ਨੂੰ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ। ਮਤਲਬ ਇਹ ਬਹੁਤ ਵੱਡਾ ਮਾਮਲਾ ਹੈ ਜੀ, ਕਿਉਂਕਿ ਆਪਾਂ ਇੱਥੇ ਦੇਖਦੇ ਆ ਜੀ, ਉਹ ਕਹਿ ਦਿੰਦੇ ਜੀ ਸਾਡੇ ਕੋਲ ਆ ਲਾਇਸੈਂਸ ਨੰਬਰ ਆ, ਆਂਦੇ ਇਹ ਲਾਇਸੈਂਸ ਸੰਬੰਧਿਤ ਦੇਸ਼ ਹੀ ਜਾਰੀ ਕਰ ਸਕਦਾ ਹੈ। ਮਤਲਬ ਕਿ ਜਿਸ ਦੇ ਥਰੂ
ਏਜੰਟ ਦੇ ਥਰੂ ਮੰਨ ਲਓ ਸਪੋਜ਼ ਕਰੋ ਕਿ ਕੋਈ ਏਜੰਟ ਅਮਰੀਕਾ ਦੇ ਵੀਜ਼ੇ ਲਵਾ ਰਿਹਾ, ਹਾਂਜੀ ਤੇ ਉਹ ਅਮਰੀਕਾ ਨੇ ਲਾਇਸੈਂਸ ਨੰਬਰ ਦੇਣਾ ਉਹਨੂੰ। ਠੀਕ ਹੈ ਜੀ। ਇਹ ਆਪਣੇ ਆਪ ਵਿੱਚ ਹਾਈ ਕੋਰਟ ਦੇ ਅੰਦਰ ਇੱਕ ਪਟੀਸ਼ਨ ਕਰਤਾ ਨੇ ਆਪਣੀ ਆਰਟੀਆਈ ਰਾਹੀਂ ਖੁਲਾਸਾ ਕੀਤਾ ਕਿ ਭਾਰਤ ਸਰਕਾਰ ਤੇ ਆ ਕੁਛ ਲਿਖ ਕੇ ਦੇ ਰਹੀ ਆ। ਤਾਂ ਮਤਲਬ ਕਿ ਪਟੀਸ਼ਨ ਕਰਤਾ ਨੇ ਕਿਹਾ ਕਿ ਇਸ ਜਵਾਬ ਤੋਂ ਇਹ ਸਪਸ਼ਟ ਹੈ ਕਿ ਹਰਿਆਣੇ ਤੇ ਪੰਜਾਬ ਦੇ ਵਿੱਚ ਜਿੰਨੇ ਵੀ ਜਾਇਜ਼ ਟਰੈਵਲ ਏਜੰਟ ਦੀ ਸੂਚੀ ਜਾਰੀ ਕੀਤੀ ਜਾਂਦੀ ਆ, ਅਸਲ ਦੇ ਵਿੱਚ ਉਹ ਹੀ ਜਾਇਜ਼ ਨਹੀਂ ਹੈ। ਹੂੰ ਫਿਰ ਨਜਾਇਜ਼ ਦਾ ਤੇ ਮਸਲਾ ਹੀ ਬਾਕੀ ਨਿਬੜ ਗਿਆ, ਜੀ ਕਿਉਂਕਿ ਸਰਕਾਰ ਦੀ ਸੂਚਨਾ ਦੇ ਮੁਤਾਬਕ, ਜਾਣਕਾਰੀ ਦੇ ਮੁਤਾਬਕ ਕਿ ਜਿੰਨੇ ਵੀ ਏਜੰਟ ਹੈਗੇ ਨੇ ਉਹਨਾਂ ਨੂੰ ਜਿਹੜਾ ਨੰਬਰ ਜਾਰੀ ਕੀਤਾ ਜਾਂਦਾ ਹੈ ਜਾਂ ਜਿਹੜੇ ਉਹ ਦੱਸ ਰਹੇ ਨੇ, ਤੇ ਉਹ ਤਾਂ ਭਾਰਤ ਸਰਕਾਰ ਕਰਦੀ ਹੋਈ ਨਹੀਂ। ਹੂੰ ਤਾਂ ਗੱਲ ਇਹ ਹੈ ਕਿ ਇਹ ਇੱਕ ਨਵਾਂ ਮੋੜਾ ਆਇਆ। ਬਾਕੀ ਹੁਣ ਦੇਖੋ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਜਾਣਕਾਰੀ ਹੈ, ਉਸ ਤੋਂ ਬਾਅਦ ਪਤਾ ਲੱਗੇਗਾ ਅੰਤਮ ਫੈਸਲਾ ਕੀ ਆਉਂਦਾ ਹੈ। ਬਾਕੀ ਇਹ ਜਿਹੜਾ ਮਾਮਲਾ ਹੈ, ਇਹ ਸੀਬੀਆਈ ਨੂੰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸੌਂਪ ਦਿੱਤਾ ਗਿਆ। 100-150 ਇਸ ਤਰ੍ਹਾਂ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨੌਜਵਾਨਾਂ ਦਾ ਇਹ ਉਹ ਦਲ ਸੀਗਾ ਜਿਹੜਾ ਵੱਖ-ਵੱਖ ਪੜਾਵਾਂ ਤੋਂ, ਵੱਖ-ਵੱਖ ਸਮੇਂ ਤੋਂ ਇੱਥੋਂ ਰਵਾਨਾ ਹੋਇਆ, ਪਰ ਗਾਂ ਕਿਤੇ ਗਿਆ ਹੀ ਨਹੀਂ ਹੈ। ਜੀ ਹੁਣ ਉਹਨਾਂ ਬਾਰੇ ਕੋਈ ਪਤਾ ਨਹੀਂ ਹੈ ਕਿ ਕਿੱਥੇ ਨੇ ਕਿੱਥੇ ਨਹੀਂ ਹੈ। ਤਾਂ ਉਹਨਾਂ ਦੇ ਵਿੱਚੋਂ 3-4 ਦੇ ਘਰਦਿਆਂ ਦੀਆਂ ਪਟੀਸ਼ਨਾਂ ਜਿਹੜੀਆਂ ਉਹ ਹਾਈ ਕੋਰਟ 'ਚ ਦਾਖਲ ਹੋਈਆਂ ਸੀ। ਜੀ ਤੇ ਮਿੰਟੂ ਜੀ, ਜਾਂਦੇ ਜਾਂਦੇ ਆਪਾਂ ਗੱਲ ਕਰੀਏ ਪੰਜਾਬੀਆਂ ਦੇ ਦਿਲਾਂ ਦੀ, ਪਰ ਪੰਜਾਬੀਆਂ ਦੇ ਦਿਲਾਂ ਬਾਰੇ ਤਾਂ ਇਹ ਕਿਹਾ ਜਾਂਦਾ ਕਿ ਬੜੇ ਦਲੇਰ ਨੇ, ਹੜ੍ਹ ਆ ਗਏ ਤਾਂ ਨਹੀਂ ਡਰਦੇ, ਜੇ ਕੋਈ ਹੋਰ ਵਿਪਤਾ ਆ ਗਈ ਤਾਂ ਨਹੀਂ ਡਰਦੇ, ਲੰਗਰ ਲਾਉਂਦੇ ਨੇ, ਸਮਾਜ ਸੇਵਾ ਕਰਦੇ ਨੇ। ਪਰ ਸਟੱਡੀ ਕੋਈ ਜਾਂ ਰਿਪੋਰਟ ਇਹ ਦਾਅਵਾ ਕਰ ਰਹੀ ਹੈ ਵੀ ਪੰਜਾਬੀਆਂ ਦੇ ਦਿਲ ਤਾਂ ਕਮਜ਼ੋਰ ਹੋ ਰਹੇ। ਹਾਂਜੀ, ਨਹੀਂ ਦੇਖੋ, ਉਹ ਤੇ ਇਹ ਹੈ ਨਾ ਕਿ ਚਲੋ ਉਹ ਵੱਖਰੀ ਚੀਜ਼ ਹੁੰਦੀ, ਉਹ ਇੱਕ ਭਾਵਨਾ ਹੁੰਦੀ ਹੈ। ਤੇ ਦਿਲ ਇਹ ਕਮਜ਼ੋਰ ਸਿਹਤ ਦੇ ਦਾ ਤੌਰ ਤੇ ਮਤਲਬ ਇਹ ਆ ਕਮਜ਼ੋਰ ਕਿ ਹੋ ਰਹੇ ਜਦੋਂ ਹੋਣਗੇ। ਅਸੀਂ ਖਾਣਾ ਪਾਣਾ ਜਿਹੜਾ ਆ ਉਹ ਆਪਦਾ ਸਹੀ ਨਹੀਂ ਕਰਦੇ, ਤੇ ਫਿਰ ਉਹ ਦਿਲ ਕਮਜ਼ੋਰ ਹੀ ਹੁੰਦਾ ਹੈ। ਕਿਉਂਕਿ ਜੀ ਪੰਜਾਬੀਆਂ ਦੀ ਇੱਕ ਨਾ ਜਿਹੜੀ ਆਦਤ ਹੈ ਕਿ ਸਾਡਾ ਖਾਣਾ ਉਹੀ ਹੈ, ਪਰ ਸਾਡੀ ਜਿਹੜੀ ਮਤਲਬ ਕਿ ਕਿਰਤ ਆ ਉਹ ਬਹੁਤ ਘਟ ਗਈ ਆ, ਹਾਂਜੀ ਹੱਥੀਂ ਕਿਰਤ। ਹੂੰ ਤਾਂ ਅੱਗੇ ਖਾਈ ਜਾਂਦੇ ਸੀ, ਨਾਲ ਨਾਲ ਕੰਮ ਕਰੀ ਜਾਂਦੇ ਸੀਗੇ। ਹੁਣ ਖਾਈ ਜਾਂਦੇ ਆ ਤੇ ਕੰਮ ਕਰਨ ਦੀ ਥਾਂ ਤੇ ਅਸੀਂ ਫੇਸਬੁੱਕ ਤੇ ਟਾਈਮ ਪਾਸ ਕਰੀ ਜਾਂਦੇ ਆ। ਖੈਰ, ਇਹ ਨਾ ਜੋ ਇੱਥੇ ਚੱਲਦੀ ਆ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ, ਜਿਹਨੂੰ PM ਜੈ ਕਹਿ ਦਿੰਦੇ ਆ, ਤਾਂ ਇਹਦੇ ਵਿੱਚ ਇੱਕ ਇਹਨਾਂ ਨੇ ਜਿਹੜੇ ਅੰਕੜੇ ਕੱਢ ਕੇ ਦੱਸਿਆ ਕਿ ਇਕੱਲੇ ਹਾਰਟ ਦੇ ਰੋਗਾਂ ਤੇ 5641 ਕਰੋੜ ਰੁਪਈਆ ਖਰਚ ਕੀਤਾ ਗਿਆ। ਮਤਲਬ ਕਿ ਜਿਹੜੇ ਰੋਗੀਆਂ ਨੇ ਇਸ ਸਕੀਮ ਦੇ ਤਹਿਤ ਇਲਾਜ ਕਰਵਾਇਆ, ਤਾਂ ਉਹਦੇ 'ਚ ਵੱਡੀ ਗੱਲ ਹੈ ਕਿ ਹਰਿਆਣੇ ਦਾ ਖਰਚ ਜਿਹੜਾ ਦਿਲ ਤੇ 100 ਕਰੋੜ ਦਾ ਆ, ਜਦ ਕਿ ਪੰਜਾਬੀਆਂ ਦਾ ਆਲਮੋਸਟ 250 ਕਰੋੜ। ਯਾਨੀ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ। ਵੈਸੇ ਤੇ ਜੇ ਗੁਜਰਾਤ ਨੂੰ ਦੇਖੋਗੇ ਤੁਸੀਂ, ਤੇ ਗੁਜਰਾਤ ਮੋਹਰੇ ਆਪਣੇ ਤੋਂ, ਉਹਨਾਂ ਦਾ ਖਰਚਾ ਜਿਹੜਾ ਤਕਰੀਬਨ ਲਾ ਲਓ ਕਿ 800 ਕਰੋੜ ਹੋਏਗਾ। ਤਾਂ ਪਰ ਉਹਨਾਂ ਦੀ ਆਬਾਦੀ, ਉਹਨਾਂ ਦਾ ਸਾਰਾ ਕੁਝ ਵੱਖਰਾ ਹੈ। ਪਰ ਪੰਜਾਬੀਆਂ ਦਾ ਜਿਹੜਾ ਇਹ ਖਰਚਾ ਹੈ ਨਾ, ਇਹ ਵੀ ਦੱਸਦਾ ਹੈ ਕਿ ਉਹ ਜਿਵੇਂ ਆਪਾਂ ਗੱਲਾਂ ਕਰਦੇ ਹਾਂ ਕਿ ਕਿਤੇ ਨਾ ਕਿਤੇ ਜਿਹੜੀਆਂ ਦਿਲ ਨਾਲ ਜੁੜੀਆਂ ਸਮੱਸਿਆਵਾਂ ਨੇ ਉਹ ਸਾਡੀਆਂ ਜ਼ਿਆਦਾ ਨੇ ਇਸ ਟਾਈਮ। ਵੈਸੇ ਵੀ ਤੁਸੀਂ ਆਮ ਆਪਣੇ ਰਿਸ਼ਤੇਦਾਰਾਂ 'ਚ, ਆਮ ਆਪਣੇ ਜਾਣ ਪਛਾਣ ਵਾਲੇ ਦਾਇਰੇ 'ਚ ਝਾਤ ਮਾਰ ਲਓ, ਕੋਈ ਨਾ ਕੋਈ ਤੁਹਾਨੂੰ ਦੱਸੇਗਾ ਕਿ ਫਲਾਣੇ ਸਾਡੇ ਰਿਸ਼ਤੇਦਾਰ ਦੇ ਸਟੈਂਟ ਪਏ ਨੇ, ਫਲਾਣੇ ਦਾ ਆਪਰੇਸ਼ਨ ਹੋਇਆ, ਜਾਂ ਉਹ ਬਹੁਤ ਇਹ ਹੈ ਕਿ ਬਾਈ ਸੁੱਤਾ ਹੀ ਸੌਂ ਗਿਆ, ਹਾਰਟ ਫੇਲ ਹੋ ਗਿਆ। ਆਪਣੇ ਪੰਜਾਬੀ ਜ਼ਿਆਦਾ ਇਹ ਕਹਿੰਦੇ ਆ। ਸੋ ਇਹ ਸਮੱਸਿਆ ਹੈਗੀ ਆ, ਤੇ ਇਹਦੇ ਵਿੱਚ ਹੁਣ ਇਹੋ ਆ ਕਿ ਧਿਆਨ ਰੱਖਣਾ ਚਾਹੀਦਾ ਜੀ, ਪਰ ਧਿਆਨ ਬਹੁਤ ਘੱਟ ਰੱਖਿਆ ਜਾਂਦਾ ਸਿਹਤ ਦਾ। ਗੱਲ ਇਹ ਹੈ ਕਿ ਖਾਣ ਪਾਣ ਤੋਂ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਨੇ, ਵਾਤਾਵਰਨ ਵੀ ਤੁਸੀਂ ਇਹ ਦੇਖੋ, ਸਾਡਾ ਰਹਿਣ ਸਹਿਣ ਉਹ ਸਾਰਾ ਕੁਝ ਹੀ ਖਰਾਬ ਹੋਇਆ ਪਿਆ। ਪਰ ਜਿੰਨਾ ਕੁ ਆ ਬੰਦਾ ਫਿਜ਼ੀਕਲੀ ਆਪਣੀ ਐਕਟੀਵਿਟੀ ਰੱਖੇ ਤੇ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ। ਹਾਂ, ਜੀਭ ਤੇ ਕੰਟਰੋਲ ਰੱਖਣਾ ਬੜਾ ਜ਼ਰੂਰੀ ਹੈ। ਮਜ਼ਾ ਬਹੁਤ ਆਉਂਦਾ ਹੈ ਇਹਨਾਂ ਚੀਜ਼ਾਂ ਨੂੰ ਖਾਣ 'ਚ, ਪੀਜ਼ਾ ਖਾਣ 'ਚ, ਮਿੱਠਾ ਖਾਣ 'ਚ। ਮੈਂ ਵੀ ਕਦੇ ਕਦੇ ਖਾ ਲੈਣਾ, ਕਦੇ ਕਦੇ। ਪਰ ਮਜ਼ਾ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਆਦਤ, ਇਹਨਾਂ ਦੋਨਾਂ 'ਚ ਇੱਕ ਬੜਾ ਵੱਡਾ ਫਾਸਲਾ ਰੱਖਣਾ ਪੈਂਦਾ ਹੈ। ਜੇ ਉਹ ਮਿਟ ਜਾਵੇ ਤੇ ਫਿਰ ਕੁਝ ਬੰਦਿਆਂ ਦੀ ਆਦਤ ਬਣੀ ਪਈ ਆ ਗਲਤ ਖਾਣ ਪਾਣ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ